तन्हा तन्हा दिल धड़के तन्हा दिल घबराए, दो दिल हमरा ही हो तो दोनों बर्गर खाएं, आओ हम पास आए। अस्सलाम वालेकुम नादरीन, मैं हूं सज्जाद जानी। नादरीन तुसी देखा है डॉक्टर सोसे अज तो कोई 3-4-5 महीने पहले असी वजीराबाद जाके किया सी शो। उत्थे मैं कह के आया सा कि यार ये बर्गर है ना, यदी एक ब्रांच फैसलाबाद भी होनी चाहिए। तो उन्होंने जोड़े ओनर ने उन्होंने मेरी ओनर की, उन्होंने फैसलाबाद दुकान बना ली, नाल उन्होंने मेरी ड्यूटी लाती कि भाजी दुकान बना ली है, अगों तुसीं दसना लोगों को। मैं कहा सर मैं दस देंगा लोगों को। सर क्या हाल चाल है? बर्गर लेने आए हैं? पहले तो कढ़ ला किते। ये जो शॉप है ये है मियाँ हमीद चौक नज़द डी ग्राउंड। तो आओ जरा इत्थे भी ना सोनी। अस्सलाम वालेकुम। वालेकुम अस्सलाम। ये है डॉक्टर सोसी बर्गर। मिठे मिठा कितने? मिठा भी है इधर। आ मिठे ने देखना जरा सर। इधर आ, एक मिनट आ जा, इत्थे आ जा, इत्थे आ जा। की होया तेरे इत्थे? नाखून टूट गया, मेरा नेल टूट गया। अच्छा तू नाल सी जदों ਆਪਾਂ ਵਜ਼ੀਰਾਬਾਦ ਡਾਕਟਰ ਸੋਸੇ ਦੇ 버ਗਰ ਖਾਦਾ ਸੀ? ਹਾਂਜੀ ਯਾਦ ਆ? ਹਾਂਜੀ ਐ ਹੁਣ ਆਪਾਂ ਕਹਿ ਗਏ ਸੀ ਫੈਸਲਾਬਾਦ ਬ੍ਰਾਂਚ ਬਣਾਉਣਾ। ਹਾਂਜੀ ਇਹਨਾਂ ਨੇ ਬਣਾ ਲਈ ਏ। ਹਾਂਜੀ फिर मुफ्त ਮੁਫਤ ਨਹੀਂ ਬੇਟੇ, ਮੁਫਤ। ਸੋਨੀ ਤੂੰ 버ਗਰ ਖਾਦਾ ਇੱਥੇ ਦਾ? ਸਹੀ ਦੱਸਣਾ। ਮੈਂ ਸਹੀ ਦੱਸਣਾ। ਸਹੀ ਮੈਂ ਨਹੀਂ ਖਾਦਾ। ਨਹੀਂ ਖਾਦਾ? ਨਹੀਂ ਖਾਦਾ। ਤੈਨੂੰ ਅੱਜ 버ਗਰ ਖਵਾਉਣਾ ਹੈ। ਅੱਛਾ ਜੀ। ਤੇ ਅੱਛਾ ਨਾਜ਼ਰੀਨ ਇੱਕ ਚੀਜ਼ ਹੁੰਦੀ ਆ, ਅੱਜ ਮੈਂ ਜਦੋਂ ਆਇਆ ਨਾ ਮੈਂ ਇਹਨਾਂ ਨੂੰ 3-4 ਸਵਾਲ ਕੀਤੇ ਜਿਹੜੇ ਮੇਰੇ ਦਿਮਾਗ 'ਚ ਉਦੋਂ ਨਹੀਂ ਸੀ। ਇੱਕ ਤੇ ਇੱਥੇ ਇਹ ਮਸਲਾ ਹੈ ਕਿ ਇਹ ਇੱਥੇ ਸੀਟਿੰਗ ਵਾਲਾ ਸਿਸਟਮ ਨਹੀਂ ਹੈਗਾ। ਇਹਨਾਂ ਨੂੰ ਮੈਂ ਇਹ ਸਵਾਲ ਕੀਤਾ, ਮੈਂ ਕਿਹਾ ਯਾਰ ਉੱਥੇ ਵੀ ਸੀਟਿੰਗ ਵਾਲਾ ਸਿਸਟਮ ਨਹੀਂ ਸੀ, ਇੱਥੇ ਵੀ ਸੀਟਿੰਗ ਵਾਲਾ ਸਿਸਟਮ ਨਹੀਂ ਸੀ। ਇਹਨਾਂ ਨੇ ਦੱਸਿਆ ਕਿ ਸਰ ਜਿਹੜਾ ਅਸੀਂ ਇੱਕ ਅੱਛੀ ਕੁਆਲਿਟੀ ਅੱਛੀ ਮੇਨਟੇਨ ਕਰਕੇ ਹਰ ਚੀਜ਼। ਅੱਛਾ ਜਦੋਂ ਕੋਈ ਬੋਲਦਾ ਵਾ ਏਡੇ ਗੌਰ ਨਾਲ ਨਹੀਂ ਉਹਦੇ ਵੇਖੀਦਾ, ਉਹ ਕਨਫਿਊਜ਼ ਹੋ ਜਾਂਦਾ ਬੰਦਾ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਸੀਂ ਇਹ ਕਿਉਂ ਨਹੀਂ, ਤੁਸੀਂ ਇਹ ਵੀ ਸ਼ੁਰੂ ਕਰੋ ਕਿਉਂਕਿ ਅੱਗੋਂ ਕਰੋਨਾ ਅੱਲਾ ਖੈਰ ਕਰੇ ਚਲਾ ਗਿਆ। ਉਹਨਾਂ ਨੇ ਕਿਹਾ ਸਰ ਕਿ ਅਸੀਂ ਬੜੀ ਮੁਨਾਸਬ ਕੀਮਤ 'ਚ ਬਹੁਤ ਅੱਛੀ ਕੁਆਲਿਟੀ ਦੇ ਰਹੇ ਹਾਂ, ਲਿਹਾਜ਼ਾ ਅਸੀਂ ਜਿਹੜਾ ਉਹ ਅਖਰਾਜਾਤ ਦੀਆਂ ਜਿਹੜੀ ਗੱਲਬਾਤ ਜਾਂ ਉਹ ਇੱਕ ਤੇ ਉਹਦੀ ਵਜ੍ਹਾ ਤੋਂ ਕਿ ਆਵਾਮ ਨੂੰ ਜਿੰਨਾ ਵੀ ਹੈ ਨਾ ਮਤਲਬ ਗੱਡੀ 'ਚ ਬਹਿ ਖਾ ਲਓ, ਘਰ ਲਿਜਾ ਖਾ ਲਓ, ਕੋਈ ਟੇਸ਼ਨ ਨਹੀਂ, ਉੱਥੇ ਬਹਿ ਕੇ ਗੱਡੀ 'ਚ ਖਾ ਲਓ, ਠੀਕ ਹੈ ਨਾ। ਉਹਦੇ ਨਾਲ ਤੁਹਾਨੂੰ ਬਹੁਤ ਬੈਨੀਫਿਟ ਹੋਏਗਾ ਕਿ ਤੁਹਾਨੂੰ ਥੋੜ੍ਹੇ ਪੈਸੇ 'ਚ ਬਹੁਤ ਅੱਛੀ ਚੀਜ਼ ਮਿਲੇਗੀ, ਉਹ ਅਖਰਾਜਾਤ ਘੱਟ ਜਾਂਦੇ। ਦੂਸਰੀ ਵਜ੍ਹਾ ਇਹ ਹੈ ਉਹ ਕਹਿੰਦੇ ਸਾਡਾ ਇੱਕ ਸਟਾਈਲ ਆ, ਅਸੀਂ ਇੱਕ ਸਟਾਈਲ ਬਣਾਉਣਾ ਚਾਹ ਰਹੇ ਹਾਂ ਹੈ ਜਿਹੜਾ ਐਵੇਂ ਕੁਰਸੀਆਂ ਲਾਈਆਂ ਹੋਣ, ਉੱਤੇ ਕੋਈ ਉੱਤੇ ਸਿੱਟਿਆ ਹੋਵੇ, ਕਿਸੇ ਨੇ ਥੱਲੇ ਸਿੱਟਿਆ, 버ਗਰ ਦੀ ਤੋਹੀਨ ਆ। ਆਪਾਂ ਉੱਥੇ ਜਾ ਕੇ ਕਰਦੇ ਠਹਿਰ ਜਾ। ਆ ਮਿੱਠੇ ਤੈਨੂੰ ਮੈਂ ਖਵਾਵਾਂ। ਸੋਸੀ ਤੇ ਆਏ ਆ ਤੇ ਇਹਦੇ ਪੈਰ ਤੇ ਪੱਟੀ ਕਿਹਨੇ ਕਰਨੀ ਹੈ? ਡਾਕਟਰ ਸਾਹਿਬ ਕਿੱਥੇ ਨੇ? ਇਹ ਉਹ ਡਾਕਟਰ ਸੋਸੀ ਨਹੀਂ ਆ ਪੱਟੀ ਕਰਨ ਵਾਲਾ, ਹਾਂ ਇਹ 버ਗਰ ਵਾਲੇ ਨੇ ਡਾਕਟਰ ਸੋਸੀ। ਉਹ ਇਸ ਤਾਂ ਪੱਟੀ ਦੇ ਹਿਸਾਬ ਨਾਲ ਇਕੱਠੇ ਹੋਏ ਆ ਵੀ ਮਿੱਠੇ ਦੇ ਪੈਰ ਤੇ ਪੱਟੀ ਕਰਾ ਲਈਏ। ਤੁਸੀਂ 버ਗਰ ਖਾ ਕੇ ਦੇਖਣਾ, ਤੁਹਾਨੂੰ ਸਾਰੀਆਂ ਅਦਵਿਆਤ ਤੁਹਾਨੂੰ ਐ ਫਿੱਟ ਹੋ ਜਾਣਾ। ਤੁਸੀਂ ਦੇਖਿਓ ਜ਼ਰਾ, ਆਓ ਜ਼ਰਾ, ਆ ਜਾਓ ਜ਼ਰਾ। ਪੈਸੇ ਪਹਿਲੇ ਲੈਂਦੇ ਨੇ, 버ਗਰ ਬਾਅਦ ਚ ਦਿੰਦੇ ਨੇ। ਲੱਗ ਜਾਂਦਾ ਪਤਾ ਜੀ। ਭੈਣ 버ਗਰ ਲੈਣਾ ਹੈ? ਹੁਣ ਖਾ ਕੇ ਹਟੇ ਭੈਣ ਸਾਹਮਣੇ। ਹਾਂਜੀ ਹੁਣ ਖਾ ਕੇ ਹਟੇ ਭੈਣ। ਅੱਛਾ 버ਗਰ ਕੱਲੇ ਕੱਲੇ ਖਾ ਲਿਆ? ਕੱਲੇ ਕੱਲੇ 버ਗਰ ਕੈਸਾ ਸੀ? ਭਲਵਾਨ ਨਾਲ ਸੀਗਾ, ਉਹ ਵੇਖੋ ਮੋਟਾ ਭਲਵਾਨ ਖਲੋਤਾ ਵਾ। ਭਲਵਾਨ ਜੀ ਇੱਧਰ ਸਰ ਜੀ ਉਰੇ ਆਓ। ਆਜੇ ਭਲਵਾਨ ਦਾ ਭਲਵਾਨ ਜੀ ਇੱਧਰ ਆਓ। ਮਸੋਣੀ ਤੂੰ ਇੱਧਰ ਆ। ਕੱਚਾ ਜਣਾ ਆ ਜਾਏ ਯਾਰ, ਕੱਚਾ ਜਣਾ ਆ ਜਾਏ ਜੀ ਸਰ। ਓਏ ਕਿੱਥੋਂ ਲਿਆਂਦਾ ਸੀ? ਆਪਾਂ ਨਾਲ ਹੀ ਆ ਸਾਹਮਣੇ ਆ ਜਲਦੀ ਮਾਰਕੀਟੋਂ ਲਿਆਂਦਾ ਭੈਣ ਜੀ ਸਰ। ਭਲਵਾਨ ਜੀ ਹਾਂਜੀ ਠਹਿਰ ਜਾ, ਤੁਹਾਡਾ ਨਾਂ ਕੀ ਆ? ਅਲੀ ਮੁਬਸ਼ਰ। ਅਹ? ਅਲੀ ਮੁਬਸ਼ਰ ਭਾਨ ਅਲੀ ਮੁਬਸ਼ਰ ਜੀ ਭਾਨ। ਅੱਛਾ ਸਭ ਤੋਂ ਪਹਿਲੇ ਲਵ ਯੂ, ਤੁਸੀਂ ਮੇਰੇ ਫੈਸਲਾਬਾਦੀ ਵੀਰ ਆ। ਬਿਲਕੁਲ ਸਰ। ਤੁਸੀਂ ਦੱਸੋ ਵੀ ਤੁਸੀਂ 버ਗਰ ਖਾਦਾ? ਬਿਲਕੁਲ ਖਾਦਾ ਤੁਸੀਂ ਤੇ ਪਾਨ ਖਾ ਰਹੇ ਆ। ਸਰ ਇਸ ਤੋਂ ਪਹਿਲੇ ਖਾਦਾ 버ਗਰ ਕਿਹੜਾ ਖਾਦਾ? ਸਰ। Grill ਕੇ- ਗ੍ਰਿਲਡ ਹੀ ਖਾਦਾ। ਗ੍ਰਿਲ ਗ੍ਰਿਲ ਕਿੰਨੇ ਖਾਦੇ? ਸਰ ਇੱਕ ਖਾਦਾ। ਉਹ ਜਾਣਦੇ ਯਾਰ। ਸੱਚੀ ਇੱਕ ਖਾਦਾ। ਕਹਤਾ ਵਾ ਓ ਯਾਰ ਇੱਕ ਕਿੱਥੇ ਖਾਦਾ? ਭਾਨ ਤੁਹਾਨੂੰ ਵੇਖ ਕੇ ਓ ਯਾਰ ਖਾਦਾ ਇੱਕ ਤੇ ਤੇਰਾ ਇੱਥੇ ਕਰਕੇ ਮੁੱਕ ਜਾਣਾ। ਸਰ। ਇੱਥੇ ਕਰਕੇ ਭਾਵੇਂ ਮੁੱਕ ਗਿਆ। ਅੱਛਾ ਲੋਕੀ ਟੈਂਕੀ ਦੇਖੋ ਨਾ ਭੈਣ ਵਾ। ਲੋਕੀ 버ਗਰ ਖਾਂਦੇ ਨਾ ਤੇ ਉਹਨਾਂ ਦੇ ਮੇਦੇ 'ਚ ਜਾਂਦੇ ਆ, ਉਹ ਭਾਈ ਦੇ ਮੂੰਹ 'ਚ ਇਕੱਠੇ ਹੋਈ ਜਾ ਰਹੇ। ਅੱਛਾ ਦੱਸੋ ਕੈਸਾ ਲੱਗਾ 버ਗਰ? ਬਿਹਤਰੀਨ ਜ਼ਬਰਦਸਤ, ਬਿਹਤਰੀਨ, ਪੈਸੇ ਦੇ ਹਿਸਾਬ ਨਾਲ ਮੁਨਾਸਬ। ਬਿਲਕੁਲ ਮੁਨਾਸਿਬ। ਯਾਰ 200-300 ਰੁਪਏ ਅਸੀਂ ਤੁਰੇ ਜਾਂਦੇ ਪਾਨ ਖਾ ਲੈਣੇ 200-300 ਇਦਾਂ ਹੀ ਆ। ਇਦਾਂ ਹੀ ਹੈ। ਲੇਕਿਨ ਐਡਾ ਵਿੱਚ ਚਿਕਨ ਵੀ ਔਰ ਮਿਆਰ ਵੀ, ਬੇਸ਼ੱਕ। ਕਿਸੇ ਕਿਸਮ ਦੀ ਕੋਈ ਸਮੈਲ, ਕੋਈ ਗੱਲਬਾਤ, ਕੋਈ ਕੋਈ ਸ਼ੈ ਨਹੀਂ। ਬਾਹਰ ਨੂੰ ਆਂਡਾ ਡੁੱਲਾ ਸਰ ਹੋਵੇ। ਤੁਹਾਨੂੰ ਵੇਖ ਕੇ ਖਾਦਾ। ਤੁਸੀਂ ਇੱਕ ਦਫਾ ਉੱਥੇ ਖਾਦਾ ਸੀਗਾ, ਤਦ ਕਰਕੇ ਖਾ ਲਿਆ ਸੀ। ਉੱਥੇ ਮੇਰਾ 버ਗਰ ਜਿਹੜਾ ਸੀ ਨਾ, ਉਹ 버ਗਰ ਦਾ ਨਾਮ ਪੈ ਗਿਆ ਜਾਨੀ 버ਗਰ। ਬਿਲਕੁਲ ਠੀਕ ਲੋਕੀ ਹੈ। ਆ ਕਹਿੰਦੇ ਜਾਨੀ 버ਗਰ ਦੇ ਦੇ, ਠੀਕ ਹੈ।
ਵੈਸੇ ਖੁਸ਼ੀ ਵਾਲੀ ਗੱਲ ਇਹ ਵਾ ਕਿ ਇਹ ਇਸ ਈਦ ਤੇ ਵੀ ਨਹੀਂ ਵਿਕੇ। ਆਹੋ ਇਹ ਮੁੱਲ ਨਹੀਂ ਉਹ ਰੇਟ ਹੀ ਬੜਾ ਮੰਗਦੇ, ਮੁੱਲ ਨਹੀਂ ਭਰਿਆ ਕਿਸੇ 6.5 ਲੱਖ ਰੁਪਏ ਰੇਟ ਮੰਗ ਲੈਂਦੇ ਆ। ਸਾਲ ਘੱਟ ਤੇ ਨਾਮ ਵਾਲੇ ਵੈੜੇ ਬਹੁਤੇ ਲੱਗਣ ਦੇ। ਇਹਨਾਂ ਦਾ ਜਿਹੜਾ ਇੱਕੋ 버ਗਰ ਆ ਨਾ ਉਹ ਇੰਨਾ ਕੁ ਹੈ ਕਿ ਮੇਰੇ ਵਰਗਾ ਬੰਦਾ ਰੱਜ ਜਾਂਦਾ ਸੱਚੀ ਸੱਚੀ। ਇੱਕ 버ਗਰ ਤੇ ਕੁਝ ਵੀ ਨਹੀਂ, ਤੁਹਾਡੇ ਅੰਦਰ ਡਾਕਟਰ ਸੌਸੀ ਦੀ ਬ੍ਰਾਂਚ ਖੁੱਲਣੀ ਆ। ਉਹ ਭਾਈੜੇ ਇੱਕ ਬ੍ਰਾਂਚ ਇਹਨਾਂ ਦੇ ਅੰਦਰ ਖੋਲੋ ਪੂਰੀ, ਤੁਹਾਡੇ ਅੰਦਰ ਜਗ੍ਹਾ ਹੈਗੀ ਬ੍ਰਾਂਚ ਖੋਲਣ ਦੀ। ਆਪਾਂ ਹੀ ਅੰਦਰੋਂ 버ਗਰ ਲਿਆ, ਆਪਾਂ ਹੀ ਪੈਸੇ ਜੇਬ ਚ ਪਾਏ, ਆਪਾਂ ਹੀ ਖਾ ਲਿਆ, ਬਿਲਕੁਲ ਸਹੀ ਹੈਨਾ। ਹਾਂ ਬਿਲਕੁਲ 2 ਵਰਕਰ ਅੰਦਰ ਰੱਖ ਦਿੰਨੇ ਆ, ਠੀਕ ਹੈ। ਅੰਦਰ ਪੌੜੀ ਵੀ ਲੱਗ ਜਾਣੀ ਹੈ। ਐ ਇੱਥੇ ਕਿਚਨ ਬਣ ਜਾਣਾ ਵਾ, ਹਾਂ ਸਾਈਡ ਵਾਲੀ ਇਹ ਹੈਨਾ। ਇੱਧਰ ਕਿਚਨ ਬਣ ਜਾਣਾ, ਇੱਧਰ ਭਾਂਡੇ ਆੜਾ ਵਰਕਰ ਖਲੋ ਜਾ ਕਰਨਗੇ। ਇੱਥੇ ਅੱਗੇ ਡਿਸਪਲੇ, ਇੱਥੇ ਲਿਖਿਆ ਸੋਸੇ 버ਗਰ, ਡਾਕਟਰ ਸੋਸੇ 버ਗਰ। ਠੀਕ ਹੈ ਸਰ, ਬਹੁਤ ਸ਼ੁਕਰੀਆ ਮੁਬਸ਼ਰ ਭਾਈ, ਥੈਂਕ ਯੂ ਸਰ, ਥੈਂਕ ਯੂ ਵੈਰੀ ਮਚ। ਅਸੀਂ ਹੁਣ 버ਗਰ ਖਾ ਲਈਏ। अस्सलाम वालेकुम। ਕਸਮੇ ਬਿਲਕੁਲ ਲਿਆ ਦੇ। ਦੋ ਨਹੀਂ ਤੁਸੀਂ ਕਹਿੰਦੇ ਸੀ ਅਸੀਂ 26 ਜਾਣੇ ਆ। ਚੱਲ 26 ਜਣੇ ਖਾ ਲਓ, ਕਿਹੜੀ ਗੱਲ ਉਹ ਖੈਰ ਸ਼ੇਖ ਤੇ ਨਹੀਂ ਤੂੰ, ਛੇਕ ਹੁੰਦੇ ਆ ਭਾਂ ਸ਼ੇਖ ਕੰਜੂਸ ਨਹੀਂ ਹੁੰਦੇ, ਪਤਾ ਕੀ ਉਹਨੂੰ ਯਾਦ ਮੈਂ ਦੱਸਾਂ। ਪਰ ਗੱਲਾਂ 'ਚ ਲੋਕੀ ਕਹਿੰਦੇ ਆ ਲੋਕ- ਸੜਦੇ ਆ ਲੋਕੀ ਯਾਰ ਸਭ ਛੇਕਾਂ ਤੋਂ ਤੋਂ। ਜ਼ਿਆਦਾ ਅੱਛਾ ਪਾਉਂਦੇ ਲਾਉਂਦੇ ਸ਼ੇਖ, ਜੇਬ 'ਚ 1 ਰੁਪਈਆ ਨਾ ਹੋਵੇ, ਦਰਜੀ ਨਾਲ ਧਾਰ ਕੀਤਾ ਹੋਵੇ, ਪਾਉਣਾ ਲਾਉਣਾ ਚੰਗਾ ਹੋਵੇ। ਇਹ ਛੇਕ ਚਨੋਟ ਜੀ ਹੁੰਦੇ ਆ ਭਾਂ। ਠੀਕ ਹੈ ਜੀ ਜੀ ਉੱਤੋਂ ਚਨਿਓਟੀ, ਜੀ ਜੀ ਭਾਜੀ। ਅੱਜ ਨਹੀਂ ਉੱਡੀ ਮੈਂ ਨਹੀਂ ਉਹ ਚਨਿਓਟੀ ਤੇ ਮਰੇ, ਕੀ ਹੋਇਆ ਆਪਣੀ ਰੋਟੀ ਵੀ ਅੱਧੀ ਲੁਕੋ ਲੈਂਦਾ ਵਾ। ਜਾਣਦੇ ਹੋ ਭਾਜੀ। ਅੱਛਾ ਜਾਨੀ ਸਾਹਿਬ ਇਹ ਚਨਿਓਟੀ ਸ਼ੇਖ ਆ ਤੇ ਉਹ ਮੋਟੀ ਸ਼ੇਖ ਆ। ਅੱਛਾ ਲਿਆ ਦੇ ਨਾ ਪੈਸੇ, ਕੰਮ ਖੁੱਲ ਗਏ ਆ। ਅੱਲਾ ਸ਼ੁਕਰ ਅੱਲਾ ਦਾ ਸ਼ੁਕਰ ਹੈ ਭਾਂ ਖੁੱਲ ਗਏ ਆ। ਹੱਥ ਚੁੱਕ ਲਾ ਉਤੋਂ, ਕੀ ਮਰੇ ਤੂੰ। ਕੀ ਹੋਣਾ ਇਹਦੇ ਮੈਂ ਕਿਹਾ ਬਾਹਰ ਹੀ ਨਾ ਆ ਜਾ। ਚੱਲ ਕੱਢ ਵੇ ਉਹਦਾ ਬਟੂਆ ਦੇ। ਲਾ ਭਾਂ ਉਹ ਖੈਰ ਸਦਾਦੇ ਦੀ, ਇਹ ਮੇਰੇ ਫੈਸਲਾਬਾਦੀ ਦੇਖੋ, ਇਹ ਮੇਰੇ ਫੈਸਲਾਬਾਦੀ। ਕਿੰਨੇ ਖਾਵਾਂ? ਜਿੰਨਾ ਦਿਲ ਕਰਦਾ ਖਾਓ ਜਿੰਨਾ ਤੁਸੀਂ ਰੱਖ ਸਕਦੇ ਹੋ ਭਾਂ। ਮਾ ਚੱਲ ਆਪਣਾ ਢਿੱਡ ਦੇ ਜਿੰਨਾ ਮਰਜ਼ੀ ਖਾਓ ਇਹਨਾਂ ਨੂੰ ਪੈਸੇ ਮੋੜਦੇ ਉਹਨਾਂ ਕਿ ਤੂੰ ਸਿਰਫ ਅੱਖਾਂ ਖੋਲ ਲਾ। ਅੱਖਾਂ ਖੁੱਲੀਆਂ ਨੇ ਉਹਦੀਆਂ, ਉਹ ਫਿਰ ਮੈਨੂੰ ਨਜ਼ਰ ਨਹੀਂ ਆਉਂਦੇ। ਇਹ ਜਦੋਂ ਨੇ ਪੈਸੇ ਕੱਟਣੇ ਖੁੱਲ ਜਾਣੀਆਂ। ਨਹੀਂ ਯਾਰ ਉਹਦਾ ਦਲੇਰੀ ਵੇ ਯਾਰ, ਸਦਕੇ ਜਾਵਾਂ। ਐਡੇ ਪਿੰਡ ਤੇ ਇੰਨਾ ਕੁ ਝੰਡਾ ਲਾਇਆ, ਲੱਗਦਾ ਮੌਕਾ ਨਿਕਲਿਆ। ਇਹ ਮੁਹੱਬਤ ਆ ਭਾਂ। ਇਹ ਪਾਕਿਸਤਾਨੀ ਮੁਹੱਬਤ। ਭਾਣ ਇੱਧਰ ਹੋ ਜਰਾ, ਲਓ ਭਾਂ ਭਾਂ ਦੇ ਨਾਲ ਫੋਟੋ ਹੋ ਜਾ ਯਾਰ ਇੱਕ। ਠਹਿਰ ਜਾ ਇੱਕ ਮਿੰਟ, ਇੱਥੇ ਹੀ ਗੱਲ ਜਾਣਾ ਨਹੀਂ। ਸਰ ਮੈਂ ਗ੍ਰਿਲ ਤੇ ਖਾਊਂਗਾ ਲੇਕਿਨ ਇਹ ਦੱਸਣ ਤੂੰ ਅੱਗੇ ਗ੍ਰਿਲ ਤੋਂ 2-3 ਵਾਰੀ ਡਿੱਗੇ ਆ, ਬਸ ਕਰ ਦੇ। ਓਏ ਪੱਕੀ grill ਖਾਵਾਂਗਾ। ਮੈਂ 버ਗਰ ਤੇ ਗ੍ਰਿਲ ਹੀ ਖਾਣਾ ਵਾ। ਆ ਮੈਨੂੰ ਗਾਣੇ ਕਰਦੀ ਯਾਰ ਥੋੜੇ ਜੇ। ਓਏ ਖਾਣੇ ਨਹੀਂ ਕਰ ਰਿਹਾ। ਕਹਿੰਦਾ ਮੈਨੂੰ ਗਾਣੇ ਕਰਦੀ 2-3 ਮੋਬਾਈਲ 'ਚ। ਇਹ ਫੜ, ਇੱਕ ਗ੍ਰਿਲ, 2 ਗ੍ਰਿਲ, ਇੱਕ ਉਹ ਵੱਡਾ ਨਿਜ਼ਾਮ, ਉਹਨੂੰ ਕੀ ਕਹਿੰਦੇ ਆ? चिकन फिलेट चिकन फिलेट ਕਿਹੜਾ? ਫਿਲਟ ਫਿਲਟ ਕੇ ਫਿਲਟ। चिकन फिलेट ਹਾਂ ਇੱਕ ਉਹ ਕਰਦੀ, 2 ਗ੍ਰਿਲ ਕਰਦੀ, ਤੇ 2 ਨਿਲ ਕਰਦੀ। ਬਾਕੀ ਪੈਸੇ ਜਮਾ ਕਰ ਲਾ, ਮੈਂ ਫੇਰ ਖਾ ਲਾਂਗਾ। ਖਾ ਲੋਗੇ ਭਾਂ? ਇਹਨੇ ਖਾ ਲੋਗੇ ਭਾਂ? ਯਾਰ ਅਸੀਂ 1 2 3 4 2 ਕੈਮਰਾਮੈਨ 6 ਠੀਕ ਹੋ ਗਿਆ ਭਾਂ। ਕੀ ਮੈਂ ਕੱਲਾ ਖਾਵਾਂ? ਮੈਂ ਕਿਹਾ ਇਕੱਲੇ ਸ਼ਾਇਦ ਖਾਣ ਲੱਗੇ ਭਾਂ। ਮੈਂ ਵੀ ਕੱਲਾ 3 버ਗਰ। ਖਾਦੀ ਹੋਣਾ ਭਾਂ, ਖਾ ਸਕਦੇ ਹੋ। 1000 ਰੁਪਏ ਦੀ ਫਟੀਕ ਪਾਉਣੀ ਮੈਂ, ਬੇਟੇ ਜੋ ਮਰਜ਼ੀ ਕਰ ਲਓ। ਮਸਲਾ ਨਹੀਂ ਭਾਂ। ਜਿਹੜਾ ਗ੍ਰਿਲ 버ਗਰ, ਅੱਛਾ ਉਹਦੇ ਚ ਗਲਕੰਦ ਪਾਉਂਦੇ ਆ? ਪੁੱਛੋ ਜਰਾ ਇਹਨਾਂ ਨੂੰ। ਕੀ ਪਾਉਂਦੇ? ਗਲਕੰਦ। ਇਹ ਪਾਨ ਵਾਲੀ ਦੁਕਾਨ ਆ। ਉਹ ਗ੍ਰਿਲ 버ਗਰ 'ਚ ਚੱਲਿਆ ਕਾਲਾ ਕਵਾਮ ਪੈਂਦਾ ਵਾ। ਕੀ ਬੰਦਾ? ਕਾਲਾ ਕਵਾਮ ਸੌਂਫ ਵਾਲਾ 버ਗਰ ਹੈ ਨਾ ਕੋ? 100 ਵਾਲਾ 버ਗਰ ਹੈ। नो सर 100 वाला बर्गर ਗੁਰੂ 300 ਵਾਲਾ? नहीं गुरु 300 भी नहीं है। 100 ਵਾਲਾ 버ਗਰ ਮੰਗਣ ਡਿਆ, ਤੂੰ 버ਗਰ ਬੇਦ 'ਚ ਪਾਉਣੇ ਆ। ਇਹਨਾਂ ਕੋ ਕੋਈ 버ਗਰ ਹੀ ਹੈ ਨਹੀਂ, ਅਸੀਂ ਲਈਏ ਇਥੋਂ ਕੀ? ਤੂੰ ਮਰੇ ਕਿਹੜਾ 버ਗਰ? 100 ਵਾਲਾ ਗੁਰੂ ਤੇ ਕਾਲੇ ਕਾਲੇ ਕਮਾਮ ਵਾਲਾ ਹੈਗਾ? नहीं सर वो भी नहीं है। ਪਤਾ ਤੂੰ ਇੱਥੇ ਖਲੋਤਾ ਨਾ, ਉਹ ਪੂਰੇ ਚੌਂਕ 'ਚੋਂ ਕਿਸੇ ਨੂੰ ਦੁਕਾਨ ਨਹੀਂ ਨਜ਼ਰ ਆ ਰਹੀ। ਤੂੰ ਇੱਧਰ ਆ ਜਾ। ਕਸਮੇ ਬੰਦਾ ਬਰਾਤ ਨਾ ਜਾਵੇ ਨਾ, ਸਭ ਤੋਂ ਅੱਗੇ ਹੋਵੇ ਨਾ, ਤੇ ਲੋਕੀ ਕਹਿੰਦੇ ਯਾਰ ਇੱਕੋ ਹੀ ਬੰਦਾ ਆਇਆ। ਉਹ ਕਹਿੰਦੇ ਨਹੀਂ ਇਹਦੇ ਪਿੱਛੇ ਆ 150 ਬੰਦਾ। ਮੁਬਸ਼ਰ ਭਾਈ ਧੁੱਪੇ ਖਲੋਤੇ ਹੁਣ ਤੇ 20 ਬੰਦੇ ਇਹਨਾਂ ਦੀ ਛਾਵੇਂ ਖਲੋ ਸਕਦੇ ਆ। ਹਾਂਜੀ ਗੱਲ ਬਜਾਬ ਯਾਰ ਮਜ਼ੇਦਾਰ ਆਦਮੀ ਹੈ, ਬਹੁਤ ਪਿਆਰੇ। ਉਹ ਫਰੀਦ ਵੀ ਆ ਗਿਆ, ਪਰੇ ਜੋ ਫਰੀਦ ਇਧਰ ਆ। अस्सलाम वालेकुम भान। ਕੀ ਹਾਲ ਆ? भान ਕਿੱਥੋਂ ਆਇਆ? भान मैं तैयारी करके आया मैंने पता लगे अच्छा कौन सा बर्गर खाना है? ओए माशाल्लाह भान मैं वो खाना वा चिकन पसीता। चिकन सुजुकी, आहा चिकन यामाहा, आहा चिकन योकोमा, आहा चिकन यगन पटीटा। वाह 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 यार कौन सा खाना है? यार मेरा यगन पड़ीटा जड़ा थोड़ा और भी बर्गर केड़े केड़े ना को? ਇਹਨਾਂ ਕੋ ਗੁਰਦਿੰਨੀ ਵੀ ਨਹੀਂ 버ਗਰ ਹੈ ਜੀ,
लकड़बूशी बर्गर है, ਇੱਕ सबकदोशी बर्गर है ना को, कुतकधारी बर्गर है, लकड़पिंडी है, गिद्दड़पिंडी है। बात करी कोई काफिया रदीफ च 4 गनाते ही। ਪਿੰਡੀ ਪਿੰਡੀ ਹੈ तुमने कौन सा खाना है? ਡਾਕਟਰ ਸੋਸੀ ਦਾ ਭਾਨ 버ਗਰ ਜਿਹੜਾ ਮਸ਼ਹੂਰ 버ਗਰ ਅੱਜ ਕੱਲ ਇਹਨਾਂ ਦਾ ਗ੍ਰਿਲ ग्रिल। ਹਾਏ ਭਾਨ ਉਹ ਤੇ ਡਾਕਟਰ ਸੋਸੀ ਤੇ ਆ ਡਾਕਟਰ ਸਮੋਸੀ ग्रिल नहीं तू अज कुछ और टेस्ट कर। ਕੀ ਕਰਾਂ ਮੈਂ ਮਤਲਬ जंगला। ग्रिल ग्रिल नहीं जंगला अज कर। ਵਾਹ 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 ग्रिल तो तू अक्सर तिलक जाना तू। ਬਹੁਤ ਅੱਛੇ जंगला कर। ਉਹਨੂੰ ਕੀ ਪੁੱਛਣੇ 버ਗਰਾਂ ਦਾ, ਉਹਨੂੰ ਉਸ ਗਰੀਬ ਨੂੰ ਕੀ ਪਤਾ। ਹੁਣ ਤਾਂ ਤੁਸੀਂ ਕਹੋ ਨਾ ਬਾਰਬੀਕਿਊ, ਉਹਦੇ ਹਿਸਾਬ ਨਾਲ ਕੋਈ ਅਦਾਰਾ ਵਾ ਬਾਰਬੀਕਿਊ। ਇਹਨਾਂ ਦੀ ਛੱਤ ਤੇ ਇਹ ਕਹਿੰਦਾ ਇਹਨੂੰ ਕੋਈ ਪੁੱਛੇ ਨਾ ਯਾਰ ਇਹ ਕਿੱਥੇ ਬਣਦਾ ਹੈ ਸ਼ਨਾਖਤੀ ਕਾਰਡ, ਕਹਿੰਦਾ ਬਾਰਬੀਕਿਊ ਚਲਾ ਜਾ। ਅੰਦਰ ਵੜਦੇ ਹੀ ਖੱਬੇ ਹੱਥ ਡਾਕਟਰ ਸੋਸੀ, ਉਥੋਂ ਸ਼ਨਾਖਤੀ ਕਾਰਡ ਬਣਦੇ। ਯਾਰ ਕਿਹੜਾ ਖਾਣਾ ਉਹਨੂੰ? ਪਾਨ ਗ੍ਰਿਲ ਮੇਰਾ ਮੈਂ ਉਹਦਾ ਸੁਣਿਆ ਮੁੜ ਕੇ ਤੂੰ ਗ੍ਰਿਲ ਕਰਕੇ ਡਿੱਗ ਪਵੇਂ ਫੇਰ। ਨਹੀਂ ਮੇਰਾ ਫੈਨ ਹੈਗਾ ਮੈਂ ਉਹਦਾ ਕੀ ਹੋਇਆ? ਫਟਣ ਲੱਗਾ ਹੀ ਆ, ਫਾੜੇ ਨੂੰ ਕੀ ਆ ਇਹ ਓਏ? ਏ ਠਹਿਰ ਜਾ ਓਏ। ਨਹੀਂ ਪਾਨ ਓਏ ਤੂੰ ਸਾਨੂੰ ਖਾਂਦਿਆਂ ਵੇਖਣਾ ਠਹਿਰ। ਆ ਕੀ ਕੀਤਾ ਈ? ਤੁਸੀਂ ਆਪੇ ਕਹੀ ਖੋਲ ਖੋਲ ਇੱਥੇ ਰੱਖੀ ਆ। ਆਹ ਕਸਮ ਤੁਸੀਂ ਨਹੀਂ ਕਿਹਾ। ਤੁਹਾਡੀ ਮੰਨੀਏ ਤਾਂ ਚਪੇੜਾ, ਨਾ ਮੰਨੀਏ ਤਾਂ ਚਪੇੜਾ। ਮਰਿਆ ਤੇ ਇੰਜ ਲੱਗਦਾ ਅੱਲਾ ਮਾਫੀ ਉੱਤੋਂ ਕਬੂਤਰ ਲੰਘ ਗਿਆ ਕੋਈ। ਭਲਵਾਨ ਤੇ ਆਇਆ ਜਿਵੇਂ ਪਲਾਦਾ ਸ਼ੁਰੂ ਕੀਤਾ, ਅੱਲਾ ਮਾਫੀ ਦਾ। ਦੇ 버ਗਰ ਦੇ ਵਿੱਚ ਨਾ ਚਿਕਨ ਪੈਂਦਾ, ਭਲਵਾਨ ਦੇ 버ਗਰ ਦੇ ਵਿੱਚ ਨਾ ਦਰਿਆਈ ਘੋੜਾ ਪੈਂਦਾ ਪੂਰਾ ਪੂਰਾ ਭਲਵਾਨ ਇਦਾਂ ਵਾ। ਅੱਛਾ ਇਹਨੂੰ ਪੁੱਛਦੇ ਨਾ, ਭਲਵਾਨ ਨੂੰ ਪੁੱਛਦੇ ਨਾ, ਭਲਵਾਨ ਬਹਿ ਜਾ, ਭਲਵਾਨ ਨੂੰ ਪੁੱਛਦੇ ਨਾ ਭਲਵਾਨ ਜੀ 버ਗਰ ਚ ਕੀ ਪਾਈਏ, ਕਹਿੰਦਾ 2 ਟੈਂਕ ਪਾ ਦਿਓ, 2 ਸਾਲ ਹਾਥੀ ਪਾ ਦਿਓ। ਭਗਵਾਨ ਜੀ ਅੱਗੇ ਆਇਓ, ਸਾਰਾ ਪ੍ਰੋਗਰਾਮ ਨਾ ਦਾਬੂ ਹੋ ਜਵੇ ਕਿਤੇ। ਕਹਿੰਦਾ ਪ੍ਰੋਗਰਾਮ ਦਾਬੂ ਹੋ ਗਿਆ। ਲਾ ਜੀ ਆ ਲਓ ਜੀ ਅਸੀਂ ਚੌਂਕ। ਯਾਰ ਤੂੰ ਕੈਚਅਪ ਦੇ ਉੱਤੇ ਪਾਈ ਜਾ ਵੇਲਾ ਬੇ। ਭਲਵਾਨ ਵਰਗੇ ਜੰਬੋ ਦੀ ਬੋਤਲ ਹੀ ਹੁੰਦੀ, ਉਹ ਚ ਹੀ ਪੈਪ ਲਾ ਲੈਂਦੇ ਆ। ਇਹਦੀ ਉਹੀ ਰੈਗੂਲਰ ਆ। ਕਿਉਂ ਭਲਵਾਨ? ਪਿਛਲੀ ਵਾਰੀ ਅਸੀਂ ਇਹਨਾਂ ਨੂੰ ਦੇਖੋ ਕਿੰਨਾ ਮਾਸ਼ਾਅੱਲਾ ਰਿਸਪੌਂਸ ਦਿੱਤਾ। ਸਾਨੂੰ ਵੀ ਕੋਈ ਰਿਸਪੌਂਸ ਦੇਣਾ, ਮਤਲਬ 3 ਬੰਦਿਆਂ ਨੂੰ 1 버ਗਰ ਦੇਤਾ ਵਾ। ਕੀ ਰਿਸਪੌਂਸ ਦੇਣ ਤੈਨੂੰ? 2 버ਗਰ ਨਾਲ ਘਰ ਵੀ ਹੋਣੇ ਚਾਹੀਦੇ ਆ ਨਾ। ਘਰ ਵੀ ਸਾਡੇ ਫੈਮਿਲੀ ਪਾਸਦੀਆਂ, ਅਸੀਂ ਵੀ ਖਾਣ ਪੀਣ ਵਾਲੇ ਲੋਕ ਹੋਏ ਆ। ਤੇਰੇ ਇਸੇ ਕੰਮੇ ਨੇ ਬਸ, ਉਹ ਕਿਤੇ ਤੂੰ ਬਾਹਰ ਜਾਣਾ ਤੇ ਉਹਨਾਂ ਕੁਝ ਖਾਣਾ। ਕੀ ਗੱਲ ਆ, ਤੇਰੇ ਘਰ ਕੋ ਮਾਮਾ ਚਾਚਾ ਆਵੇ ਨਾ, ਉਹਦੇ ਕੋਲ ਪੈਸੇ ਲੈ ਕੇ ਬੱਚੇ ਨੂੰ ਤੂੰ ਪਕਾਨਾ ਲੈ ਕੇ ਦਿੰਦਾ। ਸ਼ੁਕਰ ਕਰ ਭਾਵੇਂ ਦਾ, ਸ਼ੁਕਰ ਕਰਿਆ ਕਰ ਤੈਨੂੰ 버ਗਰ ਖਵਾਉਣ ਡਿਆ ਵਾਲੇ। ਤੇਰੇ ਪੂਰੀਆਂ 7 ਨਸਲਾਂ ਨੇ ਤਾਂ 버ਗਰ ਨਹੀਂ ਖਾਦਾ ਹੋਣਾ। ਨਹੀਂ ਤੁਸੀਂ ਤੇ ਵਿੜੈਚ ਫੈਮਿਲੀ ਤੇ ਤਲਕ ਰੱਖਦੇ ਹਨਾ। ਤੁਸੀਂ ਦਾਲ ਵਾਲੋ ਅੱਖਾਂ ਦੇ ਆਪਰੇਸ਼ਨ ਕਰਾਉਣੇ ਮੁਫਤ। ਪਤਾ ਨਹੀਂ ਤੁਹਾਨੂੰ? ਸਾਰੀ ਦੁਨੀਆ ਕਰਾਉਂਦੀ ਹੈ, ਕਿਹੜੀ ਕੋਈ ਵੱਡੀ ਗੱਲ ਹੈ ਯਾਰ। ਮਿੱਠੇ ਤੂੰ ਆਪਣੇ ਨਾ ਹਿਸਾਬ ਨਾਲ 버ਗਰ ਖਾ, ਇਹ ਘਰਦਿਆਂ ਨੂੰ ਜਾ ਕੇ ਜਵਾਬ ਵੀ ਦੇ ਵੀ ਹੋਣਾ ਤੂੰ। ਤੁਸੀਂ ਉਹ ਗਰੀਬ ਬੱਚੇ ਹੋ ਜਿਹੜੇ ਨਾਲ ਦੇ ਦਾ ਲੇਲਾ ਨੂੰ ਆ ਕੇ ਖੁਸ਼ ਹੋਣ ਦੇ ਹੁੰਦੇ ਆ। ਆਪਣਾ ਲੇਲਾ ਵੀ ਨਹੀਂ ਦਿੰਦਾ ਬੇਟੇ। ਕੀ ਯਾਰ ਮਿੱਠੇ ਤੂੰ ਅੱਗੋਂ ਬਕਵਾਸ ਕਰੀ ਜਾਣਾ, 버ਗਰ ਖਾਣਾ ਇੱਕੋ ਹੀ, ਇਸ ਤੋਂ ਵੱਧ ਨਹੀਂ ਇਹਨੂੰ ਆਣਾ। ਦੱਸ ਆਪਣੇ ਪਿੰਡ ਦਾ ਜ਼ਰਾ। ਅੱਲਾ ਮਾਫੀ ਦੇ ਸ਼ੁਕਰ ਅੱਲਾ ਪਾਕ ਦਾ ਬੇਟੇ, ਤੇਰੇ ਵਰਗੇ ਇਲਾਕੇ 'ਚ ਨਹੀਂ ਵੜਨ ਦਿੰਦੇ ਦੇਈਦੇ ਅਸੀਂ। ਇਦਾਂ ਦੇ ਗਰੀਬ ਨਾ ਗੇਟ ਗੁੱਟ ਲਵਾ ਲੈਣਗੇ, ਲੇਕਿਨ ਬੂਹੇ 'ਚ ਚਮਚੀ ਉਡਾਉਣੀ ਫੇਰ ਵੀ। ਗੇਟ ਲਵਾ ਕੇ ਤਾਲੇ ਜੋਗੇ ਪੈਸੇ ਨਹੀਂ ਹੁੰਦੇ ਯਾਰ। ਤੁਹਾਡਾ ਵੀ ਭਾਣ ਪਤਾ ਵਾ, ਉਹੀ ਮੂੰਹ 'ਚ ਬੁਰਸ਼ ਕਰਦੇ, ਉਹੀ ਕੁੰਡੀ 'ਚ ਬੁਰਸ਼ ਹਟਾਉਂਦੇ ਤੁਸੀਂ। ਨਾਲ ਦੇ ਨੇ ਬੱਕਰਾ ਲਿਆ ਤੇ ਉਹਦੀ ਮਿੰਗਣਾ ਇਕੱਠੀ ਕਰੀ ਜਾਣਾ, ਕਹਿੰਦਾ ਮੈਂ ਕਬਾੜ 'ਚ ਵੇਚਣੀਆਂ। ਆਪ ਨਾ ਬਜਰੀ ਦਾ ਟੀਨ ਲੈਣ ਗਿਆ ਤੇ ਉਹ ਕਹਿੰਦਾ ਉਹਨੂੰ ਕਹਿੰਦਾ ਕਿੰਨੇ ਦਾ, ਕਹਿੰਦਾ 10 ਰੁਪਏ ਦਾ। ਕਹਿੰਦਾ ਟੀਨ ਨੂੰ ਕਿੰਨੇ ਕੁ ਦਾਣੇ ਚੜ ਜਾਂਦੇ? ਫਿਰ ਟੀਨ ਇਹ ਵੀ ਜਲੇਬੀਆਂ ਲੈਣ ਗਿਆ, ਜਲੇਬੀਆਂ ਲੈ ਰਿਹਾ, ਕਹਿੰਦਾ ਮੇਰੇ ਨਾਲ ਗੁਥਲੀ ਦਾ ਹੀ ਸੌਦਾ ਕਰ। ਕਹਿੰਦਾ ਮੈਨੂੰ ਹਾਈ ਦੇ ਦੇ ਤੂੰ, ਮੈਂ ਘਰ ਜਾ ਕੇ ਆਪੇ ਕੱਢ ਲਾਂ। ਉਹ ਐਡਾ ਭੁੱਖਾ ਵਾ ਅੱਲਾ ਮਾਫੀ ਦੇ, ਫਲੈਕਸ ਤੇ ਤੰਦੂਰ ਵਾਲੇ ਰੋਟੀ ਬਣਾਈ, ਉਹ ਵੀ ਕੱਟ ਕੇ ਖਾ ਗਿਆ। ਡਾਕਟਰ ਸੌਸੀ ਵਾਲਿਓ ਤੁਹਾਡਾ 버ਗਰ ਬੜਾ ਮਜ਼ੇਦਾਰ ਸੀ। ਮੈਂ ਤੁਹਾਨੂੰ ਆਪਣੇ ਲੋ 5 ਫਰਸ਼ੀ ਪੱਕੇ ਡੋਨੇਟ ਕਰਦਾ ਵਾਂ। ਹਾਲ ਦੇਖੋ ਸਾਡਾ ਹੀ ਆ। ਖੁਦਾ ਦਿਓ ਬੰਦਿਓ, ਮਰਚੀ ਪੱਕੇ ਚਲੋ ਫਰਸ਼ ਵਾਲੇ ਨੂੰ ਛੱਤ ਵਾਲੇ ਨੂੰ ਤਾਂ ਖੁਦਾ ਓਏ ਯਾਰ ਉਹ ਕਿਹੜਾ ਉਹਨਾਂ ਨੇ ਕਿਹੜਾ ਇੰਤਜ਼ਾਮ ਕੀਤਾ ਬਹਿ ਕੇ ਖਾਣ ਦਾ ਵੀ ਤੈਨੂੰ ਪੱਖੇ ਵੀ ਲਾਉਣ ਤੇ? ਚਲੋ ਨਹੀਂ ਫਰਸ਼ ਵਾਲੇ, ਨਹੀਂ ਛੱਤ ਵਾਲੇ, ਸਾਨੂੰ ਹੱਥ ਵਾਲੇ ਲੈ ਦਿਓ, ਖੁਦਾ ਦਿਓ 버ਗਰ। ਨਹੀਂ ਪਿੱਛੇ ਯਾਰ ਆ ਫੜੀ ਯਾਰ ਆ ਫੜੀ। ਡਾਕਟਰ ਸੋਸੀ ਨੂੰ ਆ ਕੇ ਕਹਿੰਦਾ ਯਾਰ ਉਹ ਤੁਹਾਡੇ ਕੋਲ ਕੱਛੂ ਕੁਮਾ 버ਗਰ ਹੁੰਦਾ? ਕੱਛੂ ਕੁਮਾ 버ਗਰ ਕੀ ਆ ਯਾਰ? ਤੁਹਾਡਾ ਪਿੰਡ ਕਿਤੇ ਆਫ ਦਰਵੇਰ ਲਾ ਮਾਫੀ ਦੇ, ਮੈਂ ਯਾਰ 버ਗਰ ਕਤਲ ਕਰਕੇ ਹਟਿਆ। ਭਲਵਾਨ ਤੇ ਸਾਰੀ ਜ਼ਿੰਦਗੀ ਕਿਸੇ ਨੂੰ ਇਹ ਨਹੀਂ ਕਹਿ ਸਕਦਾ ਅਸੀਂ ਤੇਰੇ ਕੋਲ ਲੈ ਕੇ ਖਾਣੇ ਆ। ਇਹ ਭਲਵਾਨ 2 ਵਾਰੀ ਅੰਡਰਪਾਸ 'ਚ ਫਸ ਗਿਆ ਸੀ। ਐਡਾ ਪਿੰਡਾ ਭਲਵਾਨ ਦਾ। ਗੱਲ ਨਹੀਂ ਸੁਣਨੀ, ਸਮਝ ਨਹੀਂ ਆ। ਭਲਵਾਨ ਚਿੜੀਆ ਘਰ ਚਲਾ ਗਿਆ ਤੇ ਜਾਨਵਰ ਐਂ ਦੇਖ ਰਹੇ ਕੋ, ਜਾਨਵਰ ਪਿੰਜਰਾ ਫੜ ਕੇ ਨਾ ਦੇ ਰਹੇ ਹੋ। ਓਏ
ਨਹੀਂ ਜਾਨਵਰ ਦੇਖਣ ਦੇ, ਉਹ ਕਹਿੰਦੇ ਪਤਾ ਨਹੀਂ ਚਿੜੀਆ ਘਰ ਉਧਰ ਆ। ਇਦਾਂ ਦੇ ਭਲਵਾਨ ਤੁਖ ਮਲੰਗ ਵਾਲੇ ਪਾਣੀ ਨਾਲ ਗਰਾਰੇ ਕਰਨੇ ਹੁੰਦੇ ਆ। ਇਦਾਂ ਦੇ ਭਲਵਾਨ ਨਾ ਇੱਕ ਚਾਹ ਨਾਲ ਇੰਨੇ ਪੱਠੇ ਖਾ ਜਾਂਦੇ ਜੀ। ਪਤਾ ਹੀ ਨਹੀਂ ਕਿਸੇ ਚਾਹ ਦਾ ਵੀ ਖਾਣਾ ਪੀਣਾ ਕੀ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ ਭਲਵਾਨ ਹੋਣੀ। ਇਦਾਂ ਦੇ ਭਲਵਾਨ ਉਹ ਜਿਹਦੇ ਤੇ ਕਿਲੋਮੀਟਰ ਨਹੀਂ ਲਿਖਿਆ ਹੁੰਦਾ ਉਹਨੂੰ ਗੋਲੀ ਸਮਝ ਕੇ ਖਾ ਜਾਂਦੇ। ਚਿੜੀਆ ਘਰ ਵੜਿਆ ਤੇ ਪਹਿਲਾਂ ਹੀ ਪਿੰਜਰਾ ਨਾ ਬਾਂਦਰਾਂ ਦਾ, ਤੇ ਬਾਂਦਰ ਨੇ ਦੇਖਿਆ ਤੇ ਬਾਂਦਰ ਕਹਿੰਦਾ ਓਏ। ਅੱਛਾ ਇਹ ਭਲਵਾਨ ਚਿੜੀਆ ਘਰ ਬੜਿਆ ਹੀ ਆ। ਇਹਨੇ ਜਾਨਵਰ ਹੈਰਾਨ ਕਰਤੇ ਸਾਰੇ। ਨਹੀਂ ਭਲਵਾਨ ਚਿੜੀਆ ਘਰ ਗਿਆ, ਹਾਥੀ ਨੇ ਵੇਖ ਕੇ ਉਹਨੇ ਕਹਾ ਸੁੰਡ ਕਿੱਥੇ ਸਿੱਟ ਆਇਆ। ਅੱਛਾ ਭਲਵਾਨ ਚਿੜੀਆ ਕਰ ਗਿਆ ਤੇ ਡਾਇਨਾਸੌਰ ਵੇਖ ਕੇ ਕਹਿੰਦਾ ਨਹੀਂ ਭਲਵਾਨ ਨਾ ਚਿੜੀਆ ਘਰ ਬੜੇ ਤੇ ਐਨਾਕੋਂਡਾ ਕਹਿਣ ਡਿਆ ਖੈਰ ਮੇਰੇ ਬਾਬੇ ਦੀ। ਅੱਛਾ ਮੈਂ ਵੈਸੇ ਨਾਜ਼ਰੀਨ ਤੁਹਾਨੂੰ ਦੱਸਾਂ ਜੈਨਵਨ, ਇੱਕ ਅੰਬ ਤੇ ਇੱਕ ਡਾਕਟਰ ਸੋਸੇ 버ਗਰ, ਹਾਏ ਇਹ ਬਦਤਮੀਜ਼ੀ ਨਾਲ ਖਾਣ ਦਾ ਹੀ ਮਜ਼ਾ ਆਉਂਦਾ। ਅੰਬ ਨੂੰ ਤੁਸੀਂ ਜਿੰਨਾ ਤਮੀਜ਼ ਨਾਲ ਖਾਓਗੇ ਨਾ ਉਨਾ ਹੀ ਟੇਸਟ ਨਹੀਂ ਆਏਗਾ ਉਹਦਾ। ਹਾਂ ਬਿਲਕੁਲ ਸਹੀ ਗੱਲ ਹੈ। ਮੈਂ ਭਲਾ ਕਿਦਾਂ ਅੰਬ ਖਾਣਾ ਹੁਣ? ਕਿਦਾਂ? ਜਿੱਦਾਂ ਸਾਰੇ ਖਾਂਦੇ ਮਰੇ ਮੈਂ ਕਿਦਾਂ? ਬੜੀ ਗੱਲ ਹੈ ਯਾਰ, ਪੁੱਛਿਆ ਤੂੰ। ਭਲਵਾਨ ਆਪ ਭਲਾ ਕਿੱਦਾਂ ਖਾਂਦਾ? ਕਿੱਦਾਂ? ਭਲਵਾਨ ਇੱਥੇ ਰੱਖ ਕੇ ਪੇਟੀ ਨਰਮ ਕਰਦਾ ਉਹਨੂੰ। ਇਹ ਪੇਟੀ ਪੂਰੀ ਚੂਬ ਜਾਂਦਾ। ਨਹੀਂ ਅੰਬ ਦੀ ਪੇਟੀ ਦੀ ਨੁੱਕਰ ਮੂੰਹ ਚ ਲੈ ਕੇ ਪਿੱਛੋਂ ਪੇਟੀ ਨਰਮ ਕਰ। ਔਰ ਬਾਹਦ ਬੰਦਾ ਵਾ ਸਮੇਤ ਗਿਟਕਾਂ ਦੇ ਸਾਰਾ ਖਾ ਜਾਂਦਾ। ਕਸਮੇ ਦਵਾਣਿਆਂ ਦਾ ਫੱਕਾ ਮਾਰਦਾ ਹੈ। ਇਹ ਦਵਾਣੇ ਹੱਥ ਰੱਖ ਕੇ ਨਾ ਇੰਨੇ ਕਰਕੇ ਅੱਛਾ ਕੇਲਿਆਂ ਦਾ ਗੁੱਛਾ ਹੈ ਕਹਿੰਦਾ। ਬਾਰਿਸ਼ ਹੋਣ ਡਈ, ਭਲਵਾਨ ਦੀ ਛਤਰੀ ਭਲਾ ਕਿੱਡੀ ਦਾ ਗੋਲ ਤੰਬੂ ਨਹੀਂ ਹੁੰਦਾ, ਉਹ ਲੈ ਕੇ ਫਿਰਨ ਡਿਆ। 14 ਅਗਸਤ ਤੇ ਨਾ ਭਲਵਾਨ ਹਰ ਹਰੀ ਸ਼ੈ ਨੂੰ ਚੁੰਮੀ ਜਾਵੇ ਤੇ ਅੱਖਾਂ ਨੂੰ ਉਹ ਮਿਰਚਾਂ ਚੁੰਮ ਕੇ ਲਾ ਇਹ ਹਰੀਆਂ ਵਾ। ਆਹ ਕੀ ਦੱਸੀ ਭਲਵਾਨ ਨੇ ਨਾ 14 ਅਗਸਤ ਉਹਨੂੰ ਕਿਹਾ ਇੱਥੇ ਝੰਡਾ ਬਣਾ ਦਿਓ, ਇਹਦੇ ਕੱਲੇ ਤੇ ਬਣਾ ਕੇ ਦੁਕਾਨ ਬੰਦ ਕਰਤੀ। ਉਹ ਕੋ ਮਵਾਦ ਹੀ ਮੁੱਕ ਗਿਆ ਸਾਰਾ ਪਿੱਛੇ। ਭਲਵਾਨ ਜੰਗਲ 'ਚ ਵੜਿਆ, ਤੇਰੇ ਲੂੰਬੜੀ ਕਹਿਣੀ ਅੰਕਲ ਮੇਰੀ ਪੂਛ ਖੋਲਣਾ। ਭਲਵਾਨ ਜੰਗਲ 'ਚ ਗਿਆ, ਕੋ ਸ਼ੇਰ ਆਇਆ ਤੇ ਭਲਵਾਨ ਕਹਿੰਦਾ ਓਏ ਤੂੰ ਬਾਦਸ਼ਾਹ ਜੰਗਲ ਦਾ? ਕਹਿੰਦਾ ਨਹੀਂ ਮੁਰਸ਼ਦ ਅੱਜ ਤੋਂ ਬਾਅਦ ਤੁਸੀਂ। ਭਲਵਾਨ ਪਹਾੜ ਪਿੱਛੇ ਲੁਕ ਗਿਆ, ਫਿਰ ਵੀ ਸਾਈਡਾਂ ਨਜ਼ਰ ਆਉਣ ਡਈਆਂ ਥੋੜੀ। ਭਲਵਾਨ ਨੂੰ ਜੰਗਲ ਕਹਿੰਦਾ ਭਲਵਾਨ ਪਹਾੜ ਦੇ ਪਿੱਛੇ ਲੁਕਿਆ ਤੇ ਫੇਰ ਵੀ ਸਾਈਡਾਂ ਨਜ਼ਰ ਆ ਰਹੀ। ਉਹ ਬੇਟੇ ਉਹ ਭਲਵਾਨ ਦੇ ਕੋਈ ਯਾਰ ਕਸਮੇ। ਭਲਵਾਨ ਨੂੰ ਨੀਂਦ ਆ ਗਈ ਤੇ ਸਿਰ ਥੱਲੇ ਹਾਥੀ ਲਾ ਕੇ ਸੌਂ ਗਿਆ। ਭਲਵਾਨ ਭੁੱਖ ਲੱਗੀ ਤੇ 72 ਸੀਟੀ ਬੱਸ ਖਾ ਗਿਆ। ਅੱਛਾ ਭਲਵਾਨ ਨੇ ਜਦੋਂ 72 ਸੀਟੀ ਬੱਸ ਖਾਧੀ ਨੇ ਛਿੱਕ ਮਾਰੀ, 4 ਸਵਾਰੀਆਂ ਬਾਹਰ ਆ ਗਈਆਂ। ਓਏ ਮੇਰੇ ਬੋਲਾ ਇੱਕ ਸਵਾਰੀ ਭਲਵਾਨ ਦੀ ਧੁੰਨੀ 'ਚ ਫਸੀ ਸੀ, ਕਹਿੰਦੀ ਮੈਂ ਸ਼ਦਾਰੇ ਉਤਰਨਾ ਉੱਥੇ ਲਾ ਦੇ। भगवान बिल्कुल नहीं। लो जी नादरीन, बहुत मज़ा आया कसम से। फिर भी आएंगे किसी दिन इंशाल्लाह, जब भी दिल किया बर्गर खाने। ਪਾਣਾ ਨਾ ਕੇਟੂ ਪਹਾੜੀ ਨੇੜੇ ਹੁੰਦੀ ਸੀ, ਭਲਵਾਨ ਨੇ ਐਂ ਕਰਕੇ ਗਾਂ ਕਰਦੀ। यार बस कर यार। ਤੁਸੀਂ ਨਾਦਰੀਨ ਲਾਜ਼ਮੀ ਵਿਦ ਫੈਮਿਲੀ ਆਓ, ਇਕੱਲੇ ਆਓ, ਬੜੇ ਮੁਨਾਸਬ। ਤੁਸੀਂ ਜਦੋਂ ਆਓਗੇ ਨਾ ਤੁਹਾਨੂੰ ਉਦੋਂ ਪਤਾ ਲੱਗੇਗਾ ਕਿ ਮੈਂ ਜੋ ਕਹਿ ਰਿਹਾ ਇਹਦੇ 'ਚ ਕਿੰਨੀ ਸੱਚਾਈ ਹੈ। ਆਪਣਾ ਬਹੁਤ ਬਹੁਤ ਖਿਆਲ ਰੱਖਣਾ। ਕੋਸ਼ਿਸ਼ ਮੈਂ ਕਰਦਾ ਕਿ ਮੈਂ ਤੁਹਾਨੂੰ ਥੋੜਾ ਜਿਹਾ ਨਾ ਅਗਰ ਦਿਖਾ ਸਕਾਂ ਕਿ ਜਿੱਥੇ ਇਹ ਤਿਆਰੀ ਹੁੰਦੀ ਹੈ, ਕਿ ਕਿਉਂਕਿ ਲੋਕ ਇਹ ਸਮਝਦੇ ਨੇ ਕਿ ਪਤਾ ਨਹੀਂ ਕੀ ਅਕਸਰ ਸਾਡੇ ਜ਼ਿਹਨ 'ਚ ਹੁੰਦਾ ਨਾ ਪੰਜਾਬੀਆਂ ਦੇ, ਲਾ ਬਾਹਰੋਂ ਪਤਾ ਨਹੀਂ ਕੀ ਗੰਦ ਬਲਾ ਹੁੰਦਾ, ਬਾਹਰ ਤੁਸੀਂ ਰੋਟੀ ਨਾ ਖਾਇਆ ਕਰੋ ਜੀ ਘਰ ਦੀ। ਲੇਕਿਨ ਇਹ ਤੁਸੀਂ ਉਹ ਮੈਂ ਕਿਉਂਕਿ ਦੇਖ ਕੇ ਆਇਆ, ਵਿਜ਼ਿਟ ਕਰਕੇ ਆਇਆ ਵੀ ਐਸਾ ਸਭ ਤੋਂ ਪਤਾ ਕੀ ਮਸਲਾ। ਇੱਕ ਬੰਦਾ ਉੱਥੇ ਅਗਰ ਕਰੈਕਟਰ ਨੂੰ ਤੌਲੀਆ ਹੀ ਮਾਰੀ ਜਾ ਰਿਹਾ, ਉਹ ਮੈਂ ਕਿਹਾ ਥੱਲੇ ਤੇ ਹੈਗਾ ਹੀ ਕੁਛ ਨਹੀਂ। ਕਹਿੰਦਾ ਭੈਣ ਇੱਕ ਜ਼ਰਾ ਵੀ ਇੱਥੇ ਪਿਆ ਹੋਇਆ ਨਾ ਸਾਨੂੰ 500 ਰੁਪਏ ਜੁਰਮਾਨਾ ਹੁੰਦਾ। 10-10 ਮਿੰਟ ਬਾਅਦ ਉਹ ਵਿਜ਼ਿਟ ਕਰਦੇ ਨੇ। ਤੇ ਇਹ ਕੋਈ ਵੀ ਚੀਜ਼ ਥੱਲੇ ਪਈ ਹੋਵੇ, ਕੋਈ ਬਾਹਰ ਕੋਈ ਐਸੀ ਚੀਜ਼ ਜਿਹੜੀ ਸਾਫ਼ ਕਰ ਸਕਦੇ ਹੋਈਏ ਲੇਕਿਨ ਅਸੀਂ ਨਾ ਕੀਤੀ ਹੋਵੇ ਉਹਨਾਂ ਦੇ ਆਉਣ ਤੱਕ, ਸਾਨੂੰ 500 ਰੁਪਏ ਜੁਰਮਾਨਾ ਹੁੰਦਾ। ਤੇ ਮੈਂ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਯਾਰ ਸੁਭਾਨ ਅੱਲਾ, ਬਿੱਲੀ ਰਸਤਾ ਕੱਟ ਗਈ ਮੇਰਾ। ਤੇ ਨਾਜ਼ਰੀਨ ਬਹੁਤ ਸ਼ੁਕਰੀਆ, ਆਪਣਾ ਬਹੁਤ ਖਿਆਲ ਰੱਖਣਾ। ਇਨਸ਼ਾਅੱਲਾ ਫੇਰ ਕਦੀ, ਕਿਉਂਕਿ ਇਹ ਤਾਂ ਮੇਰਾ ਸ਼ਹਿਰ ਹੀ ਆ। ਹੁਣ ਜਦੋਂ ਭੁੱਖ ਲੱਗਿਆ ਕਰੇਗੀ ਕੈਮਰੇ ਚੁੱਕਣੇ, ਅਸੀਂ ਇੱਥੇ ਆ ਜਾ ਕਰਨਾ। ਉਹ ਅਸੀਂ ਆਪਣੀ ਸੀਟਿੰਗ ਵੀ ਬਣਾ ਲਈ ਆ। ਭਲਵਾਨ ਤੂੰ ਆਪਣਾ ਨੰਬਰ ਮੈਨੂੰ ਜੇ ਦਿੱਤਾ ਮੈਂ ਤੇਰੀਆਂ ਲੱਤਾਂ ਭੰਨ ਦੇਣੀਆਂ। ਤੂੰ ਇਹਨੂੰ ਦੇਣਾ ਨੰਬਰ, ਆਪਣਾ ਨੰਬਰ ਦੇਣਾ। ਅਸੀਂ ਭਲਵਾਨ ਨੂੰ ਬੁਲਾਇਆ ਕਰਾਂਗੇ ਇੱਥੇ ਬਹਿ ਕੇ, ਅਸੀਂ ਮਹੀਨੇ 'ਚ ਇੱਕ ਅੱਧੀ ਵਾਰੀ ਆ ਕੇ ਸ਼ੁਗਰ ਮੇਰਾ ਲਾ। ਠੀਕ ਹੈ ਭਲਵਾਨ, ਡਨ ਹੋ ਗਿਆ। ਤੂੰ ਮੁੜ ਕੇ ਇਹ ਨਾ 2 ਵਾਰੀ ਸਾਨੂੰ ਖਵਾ ਕੇ ਤੀਜੀ ਵਾਰੀ ਕਵੇਂ ਹੁਣ ਤੁਸੀਂ ਮੈਨੂੰ ਖਵਾਓ। ਸਾਡਾ ਤੇ ਮਰੇ ਸਾਡੇ ਤੇ ਪਲਾਟ ਵਿਕ ਜਾਣੇ। ਭਲਵਾਨ ਦੀ ਰੋਟੀ ਵੀ ਨਾ ਫੂਡ ਪਾਂਡਾ ਵਾਲਾ ਟਰੱਕ ਤੇ ਲੈ ਕੇ ਆਉਂਦਾ।
ਨਹੀਂ ਭਵਾਨ ਇਸ ਤਰ੍ਹਾਂ ਤੂੰ ਹੀ ਖਵਾਉਣੇ ਆ, ਸਾਡੇ 'ਚ ਇੰਨੀ ਪਸਲੀ ਨਹੀਂ ਗਈ ਕਿ ਅਸੀਂ ਤੈਨੂੰ ਰਜਾ ਸਕੀਏ। ਨਹੀਂ ਅੱਲਾ ਮਾਫੇ ਭਵਾਨ ਨੂੰ ਜੇਲ੍ਹ ਹੋ ਗਈ, ਉਹਨਾਂ ਨੇ ਦੂਜੇ ਦਿਨ ਹੀ ਛੱਡਤਾ। ਕਿਉਂ? ਉਹਨਾਂ ਨੇ ਕਿਹਾ ਬਾਕੀ ਕੈਦੀ ਸਾਰੇ ਭੁੱਖੇ ਮਰਦੇ, ਸਾਰੀ ਰੋਟੀ ਇਹ ਖਾਏ। ਬਾਕੀ ਕਹਿੰਦੀ ਸਾਰੇ ਖੜ ਕੇ ਰਾਤ ਕੱਢਦੇ ਸੀਗੇ। ਕਸਮੇ ਉਹ ਦਾਲ ਵੀ ਇੰਨੀ ਖਾ ਜਾਂਦਾ ਸੀ, ਉਹ ਕਹਿੰਦੇ ਸੀ ਯਾਰ ਇਹ ਕੌਣ ਆ, ਕਿਹਨੂੰ ਫੜ ਲਿਆ? ਉਹਨੇ ਕਿਹਾ ਜਿਸ ਜੁਰਮ 'ਚ ਫੜਿਆ ਉਹਨੂੰ ਵੱਡਾ ਤੇ ਰੋਜ਼ ਇੱਥੇ ਕਰੀ ਜਾ ਰਿਹਾ। ਭਲਵਾਨ ਨੇ ਇੱਕ ਵਾਰੀ ਨਹਿਰ 'ਚ ਲੱਤਾਂ ਰੱਖ ਕੇ ਬੈਠਾ, ਬਾਕੀ ਸਾਈਡ ਤੋਂ ਪਾਣੀ ਨਿਕਲ ਕੇ ਘਰਾਂ ਚਲਾ ਗਿਆ। ਭਲਵਾਨ ਇਧਰ ਆ ਲੋ ਜੀ ਨਾਜ਼ਰੀਨ, ਇੱਕ ਗੱਲ ਇਹ ਹੈ ਕਿ ਇਹ ਜਿਹੜਾ ਭਲਵਾਨ ਆ ਨਹੀਂ ਜੈਨੂਇਨ ਗੱਲ ਦੱਸਣ ਲੱਗਾ। ਅਕਸਰ ਮੈਂ ਕਹਿੰਦਾ ਨਾ ਕੋਈ ਵੀ ਬੰਦਾ ਨਾ ਉਹਦੇ ਲਈ ਉਹਦਾ ਜੀਣਾ ਮੇਰੇ ਹਿਸਾਬ ਨਾਲ ਫਜ਼ੂਲ ਆ, ਜਿਹੜਾ ਆਪਣੀ ਕਿਸੇ ਵੀ ਚੀਜ਼ ਤੋਂ, ਬੁਢਾਪੇ ਤੋਂ ਜਾਂ ਆਪਣੀ ਮਜ਼ਦੂਰੀ ਤੋਂ ਜਾਂ ਆਪਣੀ ਕਿਸੇ ਗੱਲ ਤੋਂ ਅਸਰ ਲੈ ਕੇ ਤੇ ਉਹਨੂੰ ਇੱਕ ਜ਼ਿੰਦਗੀ ਦੀ ਮਤਲਬ ਅਜੀਬ ਮਾਯੂਸੀ ਬਣਾ ਲੈਂਦਾ। ਉਹ ਬੰਦੇ ਦਾ ਕੋਈ ਫਾਇਦਾ ਹੀ ਨਹੀਂ। ਉਹ ਵਿਚਾਰਾ ਐਵੇਂ ਸਾਡੇ ਨਾਲ ਪਹਿਲੀ ਦਫਾ ਮਿਲਿਆ ਔਰ ਇੰਜੋਏ ਕਰ ਰਿਹਾ ਨਾਲ, ਔਰ ਇਸ ਬੰਦੇ ਦੀ ਵਜ੍ਹਾ ਤੋਂ ਕਮ ਸੇ ਕਮ ਇੱਥੇ 50 ਬੰਦੇ ਹੱਸ ਰਹੇ ਨੇ। ਇਹ ਭਵਾਨ ਵਾਸਤੇ ਕਲੈਪਿੰਗ ਹੋਣੀ ਚਾਹੀਦੀ। ਲਵ ਯੂ ਭਵਾਨ, ਇਨਸ਼ਾਅੱਲਾ ਤੇਰੇ ਨਾਲ ਨੈਕਸਟ ਮੁਲਾਕਾਤ। ਤੂੰ ਮੇਰਾ ਯਾਰ ਬਣ ਗਿਆ ਹੁਣ। ਮੈਂ ਘਰ ਜਾ ਕਹਿ ਦੇਣਾ ਅੱਜ ਮੈਂ 70-80 ਬੰਦਿਆਂ ਨਾਲ ਦੋਸਤੀ ਕਰਕੇ ਆਇਆ। ਆਪਣਾ ਬਹੁਤ ਬਹੁਤ ਖਿਆਲ ਰੱਖਣਾ ਨਾਜ਼ਰੀਨ। ਅੱਲਾ ਹਾਫਿਜ਼।